ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਕੁਝ ਘੰਟਿਆਂ ਲਈ ਟੋਲ ਬੰਦ ਕੀਤੇ ਗਏ ਸੀ ਸਾਰੇ ਪੰਜਾਬ ਦੇ ਵਿੱਚ ਹੀ। ਸੰਕੇਤਕ ਟੋਲ ਮੁਕਤ ਕਰਾ ਕੇ ਲੰਬੀ ਲੜਾਈ ਦੀ ਕੀ ਨੀਂਹ ਰੱਖੀ ਗਈ ਹੈ ਜੀ? ਬਿਲਕੁਲ ਪ੍ਰਵੀਨ ਜੀ, ਲੰਮੇ ਸਮੇਂ ਤੋਂ ਅਗਰਾਹਾਂ ਜਥੇਬੰਦੀ ਜੀ। ਡੀਸੀਆਂ ਦੇ ਦਫ਼ਤਰਾਂ ਮੂਹਰੇ, ਸਰਕਾਰੀ ਦਫ਼ਤਰਾਂ ਮੂਹਰੇ ਹੈ ਨਾ, ਹੂੰ, ਮਤਲਬ ਲਗਾਤਾਰ ਧਰਨੇ ਮੁਜ਼ਾਹਰੇ ਕਰ ਰਹੀ ਹੈ। ਚਾਹੇ ਉਹ ਕਿਸਾਨੀ ਮੰਗਾਂ ਨੂੰ ਲੈ ਕੇ ਕਰ ਰਹੀ ਆ, ਚਾਹੇ ਜੀ। ਉਹਦੀ ਮੰਗ ਹੈ ਕਿ ਜਿਹੜੇ ਮੁਆਵਜ਼ੇ ਨੇ ਉਹ ਦਿੱਤੇ ਜਾਣ, ਫਸਲੀ ਚੱਕਰ ਦੇ ਵਿੱਚ ਜਿਹੜੀ ਖਰਾਬ ਫਸਲਾਂ ਹੋਈਆਂ ਨੇ ਉਹਨਾਂ ਖਰਾਬ ਫਸਲਾਂ ਦੇ ਮੁਆਵਜ਼ੇ ਦਿੱਤੇ ਜਾਣ, ਚਾਹੇ ਜਿਹੜੇ ਪਰਿਵਾਰਾਂ ਦੇ ਜੀ ਗਏ ਨੇ ਉਹਨਾਂ ਨੂੰ ਰਾਹਤ ਰਾਸ਼ੀ ਵਜੋਂ ਕੁਝ ਦਿੱਤਾ ਜਾਵੇ, ਜਾਂ ਜੀ। ਨੌਕਰੀਆਂ ਦਿੱਤੀਆਂ ਜਾਣ, ਜਾਂ MSP ਨੂੰ ਲੈ ਕੇ ਲੜਾਈ ਹੈ। ਸੋ ਇਸ ਪਹਿਲੂਆਂ ਨੂੰ ਲੈ ਕੇ ਟੋਲਾਂ ਦੀ ਲੜਾਈ ਵੀ ਹੁਣ ਮੁੱਖ ਕੇਂਦਰ ਬਣਦੀ ਜਾ ਰਹੀ ਹੈ ਕਿ ਇਹਦੇ ਨਾਲ ਲੋਕ ਰਾਹਤ ਵੀ ਮਿਲਦੀ ਹੈ ਤੇ ਲੋਕਾਂ ਦਾ ਸਹਿਯੋਗ ਵੀ ਇਸ ਲਹਿਰ ਨੂੰ ਮਿਲਦਾ ਹੈ। ਸੋ ਜੀ। ਪਿਛਲੇ ਦਿਨੀ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਜਿਵੇਂ 11 ਜ਼ਿਲ੍ਹਿਆਂ ਦੇ 18 ਟੋਲ ਮੁਕਤ ਕਰਾਏ ਗਏ ਨੇ, ਉਸ ਲੜੀ ਦੇ ਵਿੱਚ ਸਹਿਯੋਗ ਵਜੋਂ ਕੱਲ ਬਕਾਇਦਾ ਅਗਰਾਹਾਂ ਜਥੇਬੰਦੀ ਵੱਲੋਂ ਜਿਵੇਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਪੰਜਾਬ ਦੇ 3 ਘੰਟਿਆਂ ਲਈ ਸੰਕੇਤਕ ਟੋਲ ਮੁਕਤ ਕਰਾਉਣੇ, ਤੇ ਉਹਦੇ ਵਿੱਚ ਸਭ ਤੋਂ ਵੱਡਾ ਲਾਡੋਵਾਲ ਵਾਲਾ ਟੋਲ ਜਿਹੜਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ। ਹਾਂਜੀ। ਤੋ ਉਸ ਟੋਲ ਨੂੰ ਮਤਲਬ ਕਿ ਮੁਕਤ ਕਰਾਉਣ ਦੀ ਕਵਾਇਦ ਦੇ ਵਿੱਚ ਉੱਥੇ ਵੱਡਾ ਧਰਨਾ ਲੱਗਦਾ ਹੈ। 3 ਘੰਟਿਆਂ ਲਈ ਗੱਡੀਆਂ ਏਦਾਂ ਹੀ ਬਿਨਾਂ ਟੋਲ ਦਿੱਤਿਆਂ ਲੰਘਾਈਆਂ ਜਾਂਦੀਆਂ ਤੇ ਇੱਕ ਸੰਕੇਤ ਦੇ ਕੇ ਕਿਹਾ ਜਾਂਦਾ ਕਿ ਭਾਈ ਇਹ ਸੰਕੇਤਕ ਧਰਨਾ ਅੱਜ 3 ਘੰਟਿਆਂ ਦਾ ਹੈ, ਅਸੀਂ ਇਹ ਦੱਸਣ ਆਏ ਆ ਸਰਕਾਰ ਨੂੰ ਕਿ ਜੇਕਰ ਤੁਸੀਂ ਨਹੀਂ ਸੁਣੀ ਤਾਂ ਅਸੀਂ ਪੱਕੇ ਤੌਰ ਦੇ ਉੱਤੇ ਟੋਲਾਂ ਤੇ ਧਰਨੇ ਲਾਵਾਂਗੇ ਤੇ ਸਾਰੇ ਟੋਲ ਲੋਕਾਂ ਲਈ ਖਿਲਾ ਦੇਵਾਂਗੇ, ਕਿਉਂਕਿ ਇਹ ਵੀ ਲੋਕਾਂ ਦੀ ਲੁੱਟ ਦਾ ਇੱਕ ਕੇਂਦਰ ਬਣ ਗਿਆ ਜੀ। ਸੋ ਇਸ ਲਈ ਟੋਲ ਪਾਲਿਸੀ ਨੂੰ ਵੀ ਦੁਬਾਰਾ ਰਿਵਿਊ ਕਰਨ ਦੀ ਲੋੜ ਹੈ। ਤੇ ਅੱਜ ਕੱਲ ਜਿਹੜੇ ਟੋਲ ਕੰਪਨੀਆਂ ਨੇ ਇਹ ਫਾਰਮੂਲਾ ਬਣਾਇਆ ਕਿ ਟੋਲ ਕਰਮੀਆਂ ਤੋਂ ਭੜਕਾ ਦਿਓ, ਟੋਲ ਕਰਮੀਆਂ ਨੂੰ ਕਿਸਾਨਾਂ ਨਾਲ ਲੜਾ ਦਿਓ ਕਿ ਭਾਈ ਤੁਹਾਡੀਆਂ ਨੌਕਰੀਆਂ ਖਾਣ ਆਉਂਦੇ ਨੇ, ਤਾਂ ਤੁਹਾਡਾ ਰੁਜ਼ਗਾਰ ਖੋਣ ਆਉਂਦੇ ਨੇ। ਸੋ ਮੈਂ ਇਹ ਵੀ ਦੱਸ ਦਿਆਂ ਪ੍ਰਵੀਨ ਜੀ ਕਿ ਟੋਲ ਕਰਮੀਆਂ ਨੂੰ, ਵਿਚਾਰਿਆਂ ਨੂੰ, ਉਹਨਾਂ ਕਰਮਚਾਰੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਭਾਈ ਤੁਹਾਡਾ ਰੁਜ਼ਗਾਰ ਕਿਸਾਨ ਜਥੇਬੰਦੀਆਂ ਜਾਂ ਰੋਸ਼ ਪ੍ਰਗਟਾਉਣ ਵਾਲੀਆਂ ਧਿਰਾਂ ਨਹੀਂ ਖਾਣ ਆ ਰਹੀਆਂ। ਤੁਹਾਡਾ ਰੁਜ਼ਗਾਰ ਤਾਂ ਕੇਂਦਰ ਸਰਕਾਰ ਖਾਣ ਨੂੰ ਤਿਆਰ ਹੈ। ਉਹ ਕਹਿੰਦੀ ਟੋਲ ਚੱਕ ਦੇਣੇ ਜੀ। ਬਿਲਕੁਲ। ਹੁਣ ਤਾਂ ਸਿਰਫ ਤੁਹਾਨੂੰ ਪਤਾ ਹੁੰਦਾ ਨਾ ਕਿ ਇੱਥੋਂ ਟੋਲ ਰੋਡ ਸ਼ੁਰੂ ਹੋ ਗਈ ਹਾਂਜੀ ਤੇ ਇੱਥੇ ਜਾ ਕੇ ਮੁੱਕ ਗਈ, ਇੰਨਾ ਟੋਲ ਲੱਗ ਗਿਆ। ਫਿਰ ਤੁਹਾਡੀ ਗੱਡੀ ਘਰ ਦੀ ਕੋਠੀ ਚੋਂ, ਘਰ ਦੇ ਬੂਹੇ ਚੋਂ, ਘਰ ਦੇ ਗੇਟ ਚੋਂ, ਪਿੰਡ ਦੀ ਫਿਰਨੀ ਚੋਂ, ਜਿੱਦਾਂ ਹੀ ਕਿਸੇ ਵੀ ਸੜਕ ਤੇ ਚੜੀ ਜਦੇ ਟੋਲ ਸ਼ੁਰੂ। ਬਿਲਕੁਲ। ਉਹ ਕਹਿੰਦੇ ਹਰੇਕ ਗੱਡੀ 'ਚ GPS ਤੁਹਾਡੇ ਆਧਾਰ ਕਾਰਡ ਨਾਲ ਤੇ ਆਧਾਰ ਕਾਰਡ ਤੁਹਾਡਾ ਖਾਤੇ ਨਾਲ। ਬਿਲਕੁਲ ਸਹੀ ਹੈ ਜੀ। ਤੇ ਫਿਰ ਉਹ ਕਹਿੰਦੇ ਕਿ ਮੀਟਰ ਉੱਥੋਂ ਹੀ ਘੁੰਮਣਾ ਸ਼ੁਰੂ। ਫਿਰ ਇਹ ਫਾਰਮੂਲਾ GST ਵਾਲਾ ਹੈ ਪ੍ਰਵੀਨ ਜੀ। ਜੀ ਜੀ, ਇਦਾਂ ਹੀ। ਹੁਣ ਜਿਹੜੇ ਟੋਲ ਲੱਗੇ ਨੇ ਉਹ ਸੂਬਿਆਂ ਦੇ ਨੇ ਤੇ ਕੁਝ ਨੈਸ਼ਨਲ ਦੇ ਨੇ। ਨੈਸ਼ਨਲ ਹਾਈਵੇ ਤੇ ਨੈਸ਼ਨਲ ਦੇ ਨੇ, ਸਟੇਟ ਹਾਈਵੇ ਤੇ ਸਟੇਟ ਦੇ ਨੇ। ਜੀ 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 ਜੀ। ਤੇ ਫਿਰ ਉਹ ਸਾਰੇ ਹੀ ਪੈਸੇ ਸਿੱਧੇ ਕੇਂਦਰ ਦੇ ਖਾਤੇ 'ਚ ਜਾਣਗੇ। ਫਿਰ GST ਮੰਗੀ ਜਾਇਆ ਕਰੋ ਆਪਣਾ ਹਿੱਸਾ ਹੱਥ ਅੱਡ ਕੇ। ਜੀ ਜੀ। ਫਿਰ ਇੱਕ ਹੋਰ ਹੱਥ ਅੱਡਣ ਵਾਲੀ ਥਾਂ ਹੋ ਜਾਣੀ ਹੈ ਤੇ ਦੂਏ ਪਾਸੇ ਲੋਕਾਂ ਦੇ ਉੱਤੇ ਇੱਕ GPS ਵੀ ਲੱਗ ਜਾਣਾ ਕਿ ਹਾਂ ਭਾਈ ਤੁਹਾਡੀ ਪਹਿਰੇਦਾਰੀ ਵੀ ਹੋਗੀ, ਤੁਹਾਡੀ ਜਸੂਸੀ ਵੀ ਹੋਗੀ। ਬੇਸ਼ੱਕ ਉਹ ਜਸੂਸੀ ਤਾਂ ਪੈਗਾਸਸ ਰਾਹੀਂ ਫੋਨ ਵੀ ਕਰਦਾ। ਹਾਂਜੀ ਹਾਂਜੀ, ਕਰਦਾ ਬਿਲਕੁਲ। ਪਰ ਫਿਰ ਵੀ ਇੱਕ ਹੋਰ ਵੀ ਹੋ ਜੂਗਾ, ਗੱਡੀ ਕਿੱਥੇ ਗਈ, ਕਿੱਥੇ ਰੁਕੀ, ਕਿਹਦੇ ਕੋਲ ਖੜੇ। ਸੋ ਪੂਰਾ GPS ਨਾਲ। ਤੇ ਦੂਜਾ, ਹਰ ਮਤਲਬ ਕਿ ਜਿੰਨੇ ਵੀ ਤੁਸੀਂ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਵਰਤੋਗੇ ਉਹਨਾਂ ਸਾਰੇ ਦਾ ਟੋਲ ਘੱਟ ਹੋਣਾ ਤੇ ਟੋਲ ਕਰਮੀਆਂ ਦੀ ਨੌਕਰੀ ਤਾਂ ਵੀ ਚਲੀ ਜਾਣੀ। ਸੋ ਇਸ ਲਈ ਇਸ ਪਹਿਲੂ ਤੇ ਸਾਰੇ ਲੋਕਾਂ ਨੂੰ ਸਮਝਣਾ ਪੈਣਾ ਕਿ ਇਸ ਲੁੱਟ ਦੇ ਖਿਲਾਫ ਆਵਾਜ਼ ਚੱਕਣੀ ਪੈਣੀ ਹੈ। ਟੋਲ ਕਿਸੇ ਵੀ ਰੂਪ 'ਚ ਹੋਣ, ਉਹ ਪੰਜਾਬ ਦੇ ਲਈ ਜਾਂ ਬਦਲਵੇਂ ਰਾਹ, ਆਪਾਂ ਪਹਿਲਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਜਿਹੜੇ ਟੋਲਾਂ ਦੇ ਬਰਾਬਰ ਬਦਲਵੇਂ ਰਾਹ ਨੇ ਉਹ ਜਾਣ ਕੇ ਟੋਲ ਕੰਪਨੀਆਂ ਤੜਵਾ ਦਿੰਦੀਆਂ ਨੇ, ਉਹਨੂੰ ਖਰਾਬ ਕਰਾ ਦਿੰਦੀਆਂ ਨੇ ਕਿ ਇੱਥੋਂ ਗੱਡੀ ਜਾ ਵੀ ਨਾ, ਜੇ ਇੱਕ ਵਾਰ ਚੱਲ ਜਾਵੇ ਅੱਗਾ, ਦੁਬਾਰਾ ਅਗਲਾ ਗਲਤੀ ਨਾਲ ਉਧਰ ਨੂੰ ਜਾ ਵੀ ਨਾ, ਕਿ ਐਵੇਂ ਐਕਸਲ ਤੜਾ ਲਈਏ, ਐਵੇਂ ਟਾਇਰ ਫੜਾ ਲਈਏ, ਉਹਦੇ ਨਾਲ ਇੱਧਰ ਨੂੰ ਚੱਲਦੇ ਆ। ਏਦਾਂ ਹੀ। ਸੋ ਇਸ ਲਈ ਇਹ ਜਿਹੜਾ ਲੁੱਟ ਦਾ ਕੇਂਦਰ ਹੈ, ਇਹਨੂੰ ਕਿਸਾਨ ਜਥੇਬੰਦੀਆਂ ਨੇ ਲੋਕਾਂ ਦਾ ਦਰਦ ਸਮਝਦਿਆਂ ਹੋਇਆ ਇਸ ਨੂੰ ਸਹੀ ਚੋਣ ਕਰਦੇ ਨੇ ਉਹ ਕਿ ਭਾਈ ਨਾਲ ਤਾਂ ਲੋਕਾਂ ਨੂੰ ਰਾਹਤ, ਨਾਲੇ ਸਾਡੇ ਮੁੱਦਿਆਂ ਦੀ ਗੱਲ ਪਹੁੰਚਦੀ ਆ। ਸੋ ਇਸ ਲਈ ਅਗਰਾਹਾਂ ਜਥੇਬੰਦੀ ਨੇ ਸੰਕੇਤਕ 3 ਘੰਟੇ ਲਈ ਟੋਲ ਮੁਕਤ ਕਰਾਏ ਨੇ। ਆਉਂਦੇ ਸਮੇਂ 'ਚ ਇਹ ਲੰਬੀ ਲੜਾਈ, ਟੋਲ ਲੜਾਈ ਬਣ ਸਕਦੀ ਹੈ ਜਿਹਦੀ ਨੀਂਹ ਤਾਂ ਕਿਸਾਨ ਅੰਦੋਲਨ 'ਚ ਰੱਖ ਹੋ ਗਈ ਸੀ। ਅੱਜ ਮੈਨੂੰ ਲੱਗਦਾ ਕੁਝ ਦੋ ਰਦੇ ਹੋਰ ਚਿਣ ਹੋ ਗਏ ਉਹਦੇ ਉੱਪਰ। ਜੀ ਜੀ ਜੀ। ਜਿਹੜੇ ਟੋਲਾਂ ਵਾਲੇ ਇਸ ਤਰ੍ਹਾਂ ਕਿਸਾਨਾਂ ਦੇ ਜਾਂ ਹੋਰ ਮੁਜ਼ਾਹਰਿਆਂ ਦਾ ਵਿਰੋਧ ਕਰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਕੱਲ ਨੂੰ ਹੋ ਸਕਦਾ ਸਾਨੂੰ ਵੀ ਇਹਨਾਂ ਦੇ ਮਗਰ ਆ ਕੇ ਬੈਠਣਾ ਪਵੇ। ਬਿਲਕੁਲ ਜੀ ਜੀ। ਤੇ ਕਿਸਾਨ ਉਹਨਾਂ ਦੇ ਲਈ ਵੀ ਲੜ ਪੈਣਗੇ, ਇਹ ਵੀ ਗੱਲ। ਬਿਲਕੁਲ। ਹਾਂ, ਨਹੀਂ ਨਹੀਂ, ਬਿਲਕੁਲ ਜੀ। ਹੁਣ ਕਿਸਾਨ ਅੱਜ ਸਮਝਾਈ ਵਾਤਾਵਰਨ ਵਾਲੇ, ਪਾਣੀਆਂ ਦੇ ਮੁੱਦਿਆਂ ਤੇ, ਹਵਾ ਪਾਣੀ ਦੇ ਮੁੱਦੇ ਤੇ ਆ ਗਈਆਂ ਜਥੇਬੰਦੀਆਂ। ਇਹ ਚੰਗੀ ਸੂਝ ਹੈ। ਚੰਗੀ ਗੱਲ ਹੈ, ਬਿਲਕੁਲ ਸਹੀ ਹੈ। ਬਿਲਕੁਲ ਹਾਂ।